ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਰਦਾਰ ਸਿੱਖ ਸੰਗਤ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਅੱਜ ਦੇ ਵਲੌਗ ਦੇ ਵਿੱਚ ਜੀ ਸਾਰਿਆਂ ਨੂੰ ਖੁਸ਼ ਆਮਦੀਦ, ਸਤ ਬਿਸਮਿਲ੍ਲਾ, ਜੀ ਆਇਆਂ ਨੂੰ। ਮੇਰੇ ਨਾਲ ਖੜੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ। ਤੇ ਅਸੀਂ ਇਸ ਵੇਲੇ ਖੜੇ ਆ ਜੀ ਆਪਣੇ ਡੇਰੇ ਦੇ ਵਿੱਚ। ਕਰਨ ਕੀ ਲੱਗੇ ਆ ਇਹ ਤੁਹਾਨੂੰ ਦਿਖਾਣੇ ਆ ਅਸੀਂ ਸਾਰਾ ਕੁਝ। ਕਿਉਂ ਜੀ ਰਾਣਾ ਸਾਹਿਬ? ਹਾਂਜੀ, ਅੱਜ ਕੀ ਕਰਨ ਲੱਗੇ ਆਪਾਂ? ਅੱਜ ਦੋ ਕੰਮ ਕਰਨ ਲੱਗੇ ਆ। ਇੱਕ ਤਾਂ ਪੱਠੇ ਵਿੱਚ ਇਹਨਾਂ ਲੱਗੇ ਆ ਚਰੀ ਦੇ, ਕਿਉਂਕਿ ਕਟਾਲਾ ਖਤਮ ਹੋ ਰਿਹਾ ਵਾ। ਤੇ ਦੂਸਰਾ ਜਿਹੜਾ ਤਿਲ ਇੱਕ ਦੁਹਾੜਾ ਕਿ ਜਿਹੜਾ ਆਪਣੀ ਉਹ ਸ਼ਾਨਦਾਰ ਕਿਸਮ ਦੀ ਗੋਭੀ ਤੇ ਗਾਜਰਾਂ ਵਾਲਾ ਜੀ ਸਾਡਾ ਜਿਹੜਾ ਨਾ ਦੁਹਾੜਾ, ਜਿਹੜਾ ਕਿ ਗੋਭੀ ਚੋਂ ਵੀ ਅਸੀਂ ਕੁਝ ਨਹੀਂ ਖੱਟਿਆ, ਉਹ ਵੀ ਅਸੀਂ ਡੰਗਰਾਂ ਨੂੰ ਪਾਈ। ਤੇ ਗਾਜਰਾਂ ਵੀ ਅਸੀਂ ਜਿਹੜਾ ਨਾ ਉਹ 4200 ਰੁਪਏ ਦੀਆਂ ਦੋ ਕਨਾਲਾਂ ਵੇਚੀਆਂ ਸੀਗੀਆਂ। ਤੇ ਇਹ ਹੁਣ ਬਸ਼ੀਰ ਸਾਹਿਬ ਦੇ ਰਹੇ ਆ ਜੀ ਛੱਟਾ। ਬਸ਼ੀਰ ਸਾਹਿਬ ਛੱਟਾ ਦੇ ਰਹੇ ਆ ਜੀ, ਇਹਦਾ ਆਪਣਾ ਕੀ ਕਹਿੰਦੇ ਹਨ, ਚਰੀ ਦਾ ਡੰਗਰਾਂ ਵਾਸਤੇ ਨਾ ਜੀ। ਹੁਣ ਪੱਠੇ ਅਗਾ ਜਿਹੜਾ ਨਾ ਕਮਤੀ ਹੁੰਦੀ ਚਲੀ ਜਾਣੀ ਆ, ਇਸ ਵਾਸਤੇ ਮੈਂ ਕਿਹਾ ਵੀ ਜਿਹੜਾ ਨਾ ਇਹ ਗੱਡ ਲਈਏ। ਚਰੀ ਦਾ ਪੱਠਾ ਜ਼ਰਾ ਪੱਕਾ ਹੁੰਦਾ ਵਾ। ਹਾਂਜੀ। ਤੇ ਜੇ ਮੌਸਮ ਦੀ ਗੱਲ ਕਰੀਏ ਤੇ ਮੌਸਮ ਕੱਲ ਤੇ ਪਰਸੋਂ ਰਹਿਣਾ ਸਭ ਗਰਮੀ ਬਹੁਤੀ ਸੀਗੀ, ਲੇਕਿਨ ਅੱਜ ਜਿਹੜਾ ਮੌਸਮ ਜਿਹੜਾ ਨਾ ਉਹ ਠੀਕ ਆ। ਤੇ ਇਸ ਟਾਈਮ ਵੇਲਾ ਹੈਗਾ ਸ਼ਾਮ ਦਾ, ਤੁਸੀਂ ਇਹ ਦੇਖੋ ਇਸ ਟਾਈਮ ਹਵਾ ਰੁਕ ਸੂਰਜ ਜਿਹੜਾ ਨਾ ਉਹ ਥੱਲੇ ਜਾ ਰਿਹਾ। ਕੀ ਕਰੇ ਤੁਸੀਂ? ਹਵਾ ਰੁਕ ਜਾਂਦੀ ਆ, ਮੈਂ ਕਿਹਾ ਇਸ ਕਰਕੇ ਕੁਝ ਗਰਮੀ ਜੀ। ਹਾਂਜੀ। ਤੇ ਬਾਕੀ ਸਾਡਾ ਚਰੀ ਵਾਲਾ 72 ਮੇਰੇ ਖਿਆਲ ਦੇ ਵਿੱਚ ਥੋੜਾ ਅੱਲਾ ਦਾ ਨਾਮ ਲੈ ਕੇ ਪਰ ਅਸੀਂ ਗੱਡਣ ਲੱਗੇ ਆ। ਤੁਹਾਨੂੰ ਮੈਂ ਦਿਖਾਣਾ ਵੀ 72 ਜਿਹੜਾ ਨਾ ਉਹ ਘੱਟ ਆ। ਇਹ ਦੇਖੋ, ਤੇ ਇਹ ਜਿਹੜੀਆਂ ਤਿੰਨ ਕਨਾਲਾਂ ਵਾਵਾ ਦੇਰ ਦੀਆਂ ਵੇਲੀਆਂ ਪਈਆਂ ਵੀ ਇਹਦੇ ਵਿੱਚ ਅਸੀਂ ਵਾਵਾ ਦੇਰ ਦਾ ਹੀ ਕੁਝ ਨਹੀਂ ਕੱਢਿਆ। ਇਹ ਅੱਪੜ ਜ਼ਮੀਨ ਪਈ, ਇਹਦੇ 'ਚ ਅਸੀਂ ਕਹਿ ਸਕਦੇ ਹਾਂ ਵੀ ਇਹਦੇ ਸਾਨੂੰ ਨੁਕਸਾਨ ਕੋਈ ਨਹੀਂ ਹੋਇਆ, ਕਿਉਂਕਿ ਬੀਜੇ ਹੀ ਕੁਝ ਨਹੀਂ। ਹਾਂ, ਕਿਉਂਕਿ ਹੌਸਲਾ ਹੀ ਨਹੀਂ ਪੈਂਦਾ ਸੀ ਗੱਡੀਏ ਕੀ ਸਬਜ਼ੀਆਂ ਸੀ ਉਸ ਵੇਲੇ ਦੀਆਂ, ਗੋਭੀ ਗਾਜਰਾਂ ਤੇ ਇਹ ਉਹਨਾਂ ਨੂੰ ਜਿਹੜਾ ਟੰਬਾ ਇਸ ਵਾਰੀ ਜਿਹੜਾ ਲਿੱਤਰ ਇਸ ਵਾਰੀ ਫਿਰਿਆ ਨਾ, ਉਹ ਬਸ ਕੀ ਤੁਹਾਨੂੰ ਦਸੀਏ ਵੀ ਇਹ ਲੋਕੀ ਵਾਈ ਜਾ ਰਹੇ ਆ। ਜਿਹੜੀ ਆ ਸ਼ਿਮਲਾ ਮਿਰਚ ਲੋਕ ਉਹ ਵਾਈ ਜਾ ਰਹੇ ਆ 200 250 ਰੁਪਏ ਦਾ ਜਿਹੜਾ ਨਾ ਥੈਲਾ ਫੈਸਲਾਬਾਦ ਜਾ ਕੇ ਜਿਹੜਾ ਨਾ ਉਹ ਵਿਕ ਰਿਹਾ ਹੈਗਾ। ਤੇ ਚਰੀ ਤੋਂ ਬਾਅਦ ਅਸੀਂ ਜਿਹੜਾ ਆ ਉੱਪਰ ਫੇਰ ਕੱਢਾਂਗੇ ਤਿਲ। ਤੇ ਤੁਹਾਨੂੰ ਜਿਹੜੇ ਅਸੀਂ ਅੰਜੀਰ ਦੇ 3 ਪੌਦੇ ਲਾਏ ਆ ਉਹ ਵੀ ਰਾਣਾ ਸਾਹਿਬ ਦਿਖਾਈਏ। ਹਾਂ, ਉਹ ਵੀ ਦਿਖਾਣੇ ਆ ਤੇ ਆਹ ਸੌਂਫ ਦਾ ਵੀ ਦਿਖਾਣੇ ਆ। ਹਾਂਜੀ, ਸੌਂਫ ਦਾ ਵੀ ਤੁਹਾਨੂੰ ਦਿਖਾਣੇ ਆ। ਸੌਂਫ ਸਾਡੀ ਪੱਕ ਕੇ ਤਿਆਰ ਹੋਈ ਹੈ, ਤਕਰੀਬਨ ਨੇੜੇ ਲੱਗ ਹੋਇਆ ਕੰਮ। ਤੇ ਆਹ ਅੰਜੀਰ ਦਾ ਅਸੀਂ ਇਹਨੂੰ ਮਾਰਾਂਗੇ ਦੋਹਰਾ ਰੂਟਾ। ਦੋਹਰੇ ਰੂਟੇ ਤੋਂ ਬਾਅਦ ਇਹਦੇ ਉੱਤੇ ਫੇਰ ਇੱਕ ਵਾਰੀ ਜਿਹੜਾ ਨਾ ਹਲ ਸੁਹਾਗਾ ਕਰਾਂਗੇ। ਤੁਸੀਂ ਅੰਜੀਰ ਦੀ ਕੋਈ ਗੱਲ ਕਰਦੇ? ਹਾਂ, ਅੰਜੀਰ ਦੀ ਮੈਂ ਕਿਹਾ ਕਾਫੀ ਸਾਰੇ ਦੋਸਤਾਂ ਦਾ ਸੀ ਵੀ ਉਹ ਲਾ ਤਾਂ ਦਿੱਤੀਆਂ, ਤੁਸੀਂ ਦਿਖਾਓ ਤਾਂ ਸਹੀ ਵੀ ਕਿਸ ਤਰ੍ਹਾਂ ਦੀਆਂ। ਮਾਸ਼ਾਅੱਲਾ ਦੋ ਤੇ ਜਿਹੜੀਆਂ ਨਾ ਤੁਰ ਪਈਆਂ, ਤੀਸਰੀ ਜਿਹੜੀ ਆ ਨਾ ਉਹ ਵੀ ਕੰਪਲ ਜੀ ਕੱਢ ਰਹੀ ਆ ਤੇ ਉਮੀਦ ਆ ਕਿ ਸ਼ਾਇਦ ਉਹ ਵੀ ਦਿਖਾਈਏ ਜੀ। ਹਾਂ, ਚੱਲਦੇ ਆ। ਚਲੋ ਉਸ ਤੋਂ ਪਹਿਲੇ ਸੌਂਫ ਨਾ ਦਿਖਾ ਲਈਏ। ਆ ਜਾਓ, ਸੌਂਫ ਪਹਿਲਾਂ ਦਿਖਾ ਲਓ ਜੀ। ਤੁਹਾਨੂੰ ਪਹਿਲਾਂ ਸੌਂਫ ਦਿਖਾ ਦਿੰਦੇ। ਇੱਥੇ ਕਿ ਗਿੱਲ ਵਾਵਾ ਵਾ ਚੌਲਾਂ 'ਚ ਜਿਸ ਤਰ੍ਹਾਂ ਨਹੀਂ ਆਉਂਦੀ ਹੈ ਸੌਂਫ ਦੀ। ਲਓ ਜੀ, ਇਸ ਵੇਲੇ ਹੁਣ ਅਸੀਂ ਜਿੱਥੇ ਖੜੇ ਆ ਨਾ, ਆ ਸਾਡੇ ਪਿੱਛੇ ਸਾਡੀ ਸੌਂਫ ਆ। ਤੇ ਸੌਂਫ ਰਾਣਾ ਸਾਹਿਬ ਮਾਸ਼ਾਅੱਲਾ ਜੀ, ਤੁਸੀਂ ਇਹ ਦੇਖੋ। ਹਾਂ, ਨਹੀਂ ਕਾਫੀ ਆ। ਤੇ ਆ ਦੇਖੋ ਹੁਣ ਰੰਗ, ਆ ਦੇਖੋ ਜਿਹੜੇ ਆ ਐਸ ਜੇ ਟਾਈਪ ਦੇ ਇੱਥੇ ਚੇਂਜ ਹੋਣ 2-4 ਦਿਨਾਂ ਤੱਕ। ਇਹ ਰਾਣਾ ਸਾਹਿਬ ਕਿੰਨੇ ਦਿਨ ਲਊਗੀ? ਇਹ ਕੋਈ 8 ਦਿਨ ਲੈ ਲੇਗੀ, ਕਿਉਂਕਿ ਆ ਦੇਖ ਨਾ ਹਲੇ ਆ ਉੱਪਰ ਜਿਹੜਾ ਹੈ ਨਾ ਇਹ ਹਲੇ ਛੋਟੇ ਆ। ਐਸ ਕੇ ਲੈਵਲ ਤੋਂ ਪਹਿਲੇ ਤੋਂ ਕਰਨੀ ਆ, ਵਿੱਚ ਨਾ ਕੁਛ ਹੋ ਗਏ ਆ। ਐਸ ਤੋਂ ਪੂਰੇ ਨਹੀਂ ਹੋਣੇ ਚਾਹੀਦੇ ਤੇ ਹਰੇ ਜੇ ਤੇ ਨਾ ਇਹਨੂੰ ਛਾਂ ਸੁਕਾਉਣਾ ਚਾਹੀਦਾ। ਧੁੱਪੇ ਅਗਰ ਸੁੱਕੇ ਨਾ ਤਾਂ ਫਿਰ ਇਹਦਾ ਰੇਟ ਨਹੀਂ ਠੀਕ ਰਹਿੰਦਾ ਹੈ। ਬਹਰਹਾਲ ਜੀ, ਆ ਦੇਖੋ ਤੁਸੀਂ ਆ 6 ਤੇ 8 ਫੁੱਟ ਹੋਣੀ। ਕੱਦ ਵੀ ਬੜਾ ਆ ਤੇ ਖੁਸ਼ਬੂਆਂ ਲਪਟਾਂ ਚੜੀਆਂ ਜਾ ਰਹੀਆਂ ਸੌਂਫ ਦੀਆਂ। ਮੈਂ ਤਾਂ ਪਹਿਲੀ ਵਾਰੀ ਗੱਡੀ ਆ ਇਹ। ਤੇ ਉਹ ਕਣਕ ਵੀ ਜਿਹੜੀ ਆ ਤੁਸੀਂ ਆ ਦੇਖ ਲਓ ਵੀ ਹੁਣ ਬਸ ਨਾ 1-2 ਦਿਨ ਹੀ ਕਹਿੰਦੀ ਆ। ਆ 10 ਹੋ ਗਈ, 13 ਤਰੀਕ ਤੋਂ ਆ ਇੱਥੇ ਆ ਮੈਂ ਗੱਡ ਦੇਣੇ ਆ ਤਿਲ ਹੁਣ। ਪਰ ਆ ਜਿਹੜਾ ਗੋਭੀ ਵਾਲਾ ਆ ਉਹ ਵੀ ਆਪਾਂ ਤਿਲ ਗੱਡ ਦੇਣੇ ਆ। ਤੇ ਰਾਣਾ ਸਾਹਿਬ ਤਿਲ ਦੇ ਬਾਰੇ ਚ ਕੋਈ ਗੱਲਬਾਤ?
ਤਿਲ ਜਿਹੜੇ ਆ ਨਾ, ਤਿਲ ਬੜੀ ਗੈਰ ਯਕੀਨੀ ਜੀ ਫਸਲ ਹੁੰਦੀ ਆ। ਹਾਂ ਜੇ ਸੂਤ ਲੱਗ ਜੇ ਤੇ ਇਹ 15-20 ਮਣ ਤੱਕ ਵੀ ਹੋ ਜਾਂਦੇ ਆ। ਸਾਡੇ ਤਾਂ ਪਿਛਲੇ ਸਾਲ ਤੱਕ ਕੁਝ ਲੋਕਾਂ ਦੇ 20 ਤੋਂ 25 ਮਣ ਵੀ ਨਿਕਲੇ ਆ। 15 ਤੋਂ 20 ਮਣ ਤਾਂ ਸਾਡੇ ਵੀ ਜਿਹੜੇ ਆ ਨਾ ਗੋਜਰੇ ਉੱਤੇ ਨਿਕਲੇ ਆ। ਤੇ ਇੱਥੇ ਵੈਸੇ ਪਿਛਲੇ ਸਾਲ ਇੱਥੇ ਥੋੜਾ ਸੀ ਝਾੜ, ਕਿਉਂਕਿ ਪਿਛਲੇ ਸਾਲ ਨਾ ਤੇਲਾਂ ਨੂੰ ਇੰਨਾ ਪਿਆ ਨਹੀਂ ਸੀ ਦਾਣਾ। ਤੇਲ ਅਗਰ ਸੈੱਟ ਬਹਿ ਜਾਣ ਨਾ ਤੇ ਇਹ ਵਾਵਾ ਨਿਕਲ ਜਾਂਦੇ ਆ। 10-12 ਮਣ ਆਮ ਐਵਰੇਜ ਨਿਕਲ ਜਾਂਦੇ। ਤਿਲਾਂ ਦੀ ਜੀ ਗੱਲ ਇਹ ਹੈਗੀ ਆ, ਜਿੱਦਾਂ ਕਿ ਰਾਣਾ ਸਾਹਿਬ ਨੇ ਦੱਸਿਆ ਵੀ ਬੜੀ ਗੈਰ ਯਕੀਨੀ ਜੀ ਜਿਹੜੀ ਆ ਨਾ, ਬੁੜੀਆਂ ਬਹੁਤ ਖੁਸ਼ ਹੁੰਦੀਆਂ ਤੇਲਾਂ ਦੀ ਇਹ ਸੂਰਤ-ਹਾਲ ਵਾਲੀ ਆ। ਜੇ ਤਾਂ ਗੱਲ ਹੋਵੇ ਨਾ ਇਕੱਲੇ ਪਾਕਿਸਤਾਨ ਤੇ, ਤਾਂ ਫਿਰ ਤੇਲ ਸਾਡੇ ਇੱਥੇ ਐਡੀ ਗੁੰਜਾਇਸ਼ ਨਹੀਂ ਹੈਗੀ ਵੀ ਇਹ ਧੜਾ ਧੜ ਲਾ ਲਈਏ ਤਾਂ ਪਾਕਿਸਤਾਨ ਖਾ ਲੂਗਾ। ਜੇ ਚਾਈਨਾ ਇੰਜ ਕਰਕੇ, ਚਾਈਨਾ ਨੇ ਸਾਡੇ ਉੱਤੇ ਨਾ ਇੰਜ ਕਰਕੇ ਹੱਥ ਰੱਖਿਆ ਜਿਵੇਂ ਰਾਣਾ ਸਾਹਿਬ ਨੇ ਸਾਡੇ ਉੱਤੇ ਰੱਖਿਆ ਆ। ਈਰਾਨ ਵੀ ਬਹੁਤ ਜਾਂਦੇ ਆ ਤੇਲ। ਹਾਂਜੀ, ਤੇ ਉਹ ਜੇ ਚਾਈਨਾ ਸਾਡੇ ਤੋਂ ਹੱਥ ਚੁੱਕ ਲਵੇ ਤਾਂ ਸਾਡਾ ਤਿਲਾਂ ਦੀ ਮਾਰਕੀਟ ਜਿਹੜੀ ਆ ਉਹ ਬਿਲਕੁਲ ਬਹਿ ਜੂਗੀ। ਤੇ ਬਾਹਰ 13-14 ਹਜ਼ਾਰ ਰੁਪਏ ਮਣ ਪਿਛਲੇ ਸਾਲ ਮਾਰਕੀਟ ਉਸ ਤੋਂ ਪਿਛਲੇ ਸਾਲ 20 ਤੱਕ ਉਹ ਰਹੀ ਆ। ਉਸ ਤੋਂ ਪਿਛਲਾ ਸਾਲ ਬੜਾ ਚੰਗਾ ਸੀਗਾ। ਤੇ ਇਹਦੇ ਵਾਸਤੇ ਜ਼ਮੀਨ ਚੰਗੀ ਸੁਥਰੀ ਹੋਣੀ ਚਾਹੀਦੀ ਆ। ਦੂਜੀ ਗੱਲ ਇਹ ਆ ਵੀ ਤਿਲ ਅਸੀਂ ਗੱਡਦੇ ਤਾਂ ਜ਼ਰੂਰ ਆ, ਲੇਕਿਨ ਮੈਂ ਰਾਣਾ ਸਾਹਿਬ ਇੱਕ ਗੱਲ ਦੱਸਾਂ ਤੁਹਾਨੂੰ, ਇਹ ਤਿਲ ਜਿਹੜਾ ਆ ਨਾ ਜ਼ਮੀਨ ਦਾ ਨਾ ਨਿਚੋੜ ਕੱਢ ਦਿੰਦੇ ਆ। ਅਗਲੀ ਜਿਹੜੀ ਤੁਹਾਡੀ ਵਾਹੀ ਹੁੰਦੀ ਹੈ ਨਾ, ਜਿਹੜੀ ਤੁਸੀਂ ਇਸ ਤੋਂ ਬਾਅਦ ਤਿਲਾਂ ਤੋਂ ਕੱਢਣੀ, ਉਹਦੇ ਉੱਤੇ ਪੂਰਾ ਜ਼ੋਰ ਲਾਣਾ ਪੈਂਦਾ। ਖਾਦ ਤੇ ਖੁਰਾਕ ਦਾ ਬਹੁਤ ਖਿਆਲ ਰੱਖਣਾ ਪੈਂਦਾ, ਕਿਉਂਕਿ ਇਹ ਤੇਲ ਦੀ ਵਾਹੀ ਆ। ਅੱਛਾ, ਪਿੰਡਾਂ ਥਾਵਾਂ 'ਚ ਨਾ ਬੁੜੀਆਂ ਬਹੁਤ ਤਿਲਾਂ ਤੇ ਖੁਸ਼ ਰਹਿੰਦੀਆਂ, ਕਿਉਂਕਿ ਬਾਲਣ ਇਹਨਾਂ ਦਾ ਬੜਾ ਚੰਗਾ ਬਣਦਾ। ਹਾਂ, ਬਾਲਣ ਵੀ ਇਹਨਾਂ ਦਾ ਖੈਰ ਚੰਗਾ ਬਣਦਾ। ਠੀਕ ਆ, ਤੁਹਾਨੂੰ ਜੀ ਅੰਜੀਰ ਦਿਖਾਣੇ, ਫਿਰ ਬਾਅਦ ਚ ਉਸ ਤੋਂ ਆਪਾਂ ਤਿਲਾਂ ਤੇ ਫਿਰ ਵੀ ਗੱਲ ਕਰਦੇ ਆ ਜਦੋਂ ਇੱਧਰ ਟਰੈਕਟਰ ਆਊ। ਲਓ ਜੀ, ਅਸੀਂ ਨਾ ਹੁਣ ਆਪਣੀ ਜਿਹੜੀ ਅੰਜੀਰ ਦੇ ਸਾਡੇ ਅਸੀਂ ਉਦਣ ਬੂਟੇ ਤਿੰਨ ਜਿਹੜੇ ਸਾਨੂੰ ਫਰੂਕੀ ਸਾਹਿਬ ਨੇ ਦਿੱਤੇ ਸੀ ਨਾ ਜੀ, ਇੱਕ ਤਾਂ ਖੜਾ ਜੀ ਆਹ ਬੂਟਾ, ਇਹ ਮਾੜੀ ਜੀ ਆ ਕੋਂਪਲ ਜਿਹੜੀ ਆ ਨਾ, ਦੇਖੋ ਕੱਢਣ ਲੱਗਾ ਹੋਇਆ। ਤੇ ਦੂਜਾ ਜਿਹੜਾ ਸਾਡਾ ਬੂਟਾ ਆ ਮਾਸ਼ਾਅੱਲਾ ਜਿਹੜਾ ਨਾ, ਆ ਦੇਖੋ ਪੱਤੇ ਇਹਨੇ 3 ਨਵੇਂ ਕੱਢੇ। ਇਹਨੇ ਆ ਦੇਖੋ 3-4 ਪੱਤੇ ਜਿਹੜੇ ਆ ਨਾ, ਇਹ ਨਵੇਂ ਕੱਢ ਗਿਆ ਹੋਇਆ ਰਾਣਾ ਸਾਹਿਬ। ਇਹਦੀ ਯਾਰ ਤਰੇੜ ਬੰਦ ਕਰੋ। ਤਰੇੜ ਬੰਦ ਕਰ ਦਿੰਦਾ, ਠੀਕ ਹੈ ਜੀ। ਇਹ ਆਪਣਾ ਇਹ ਰਿੰਜਕਾ ਜੀ, ਲੂਸਣ ਜਿਹਨੂੰ ਅਸੀਂ ਕਹਿੰਦੇ ਆ, ਇਹਨੇ ਵੀ ਆ ਪੱਤਾ ਨਵਾਂ ਕੱਢਿਆ। ਹਾਂਜੀ, ਇਹਨੇ ਵੀ ਆ ਪੱਤਾ ਨਵਾਂ ਕੱਢ ਲਿਆ। ਤੇ ਆ ਕੋਂਪਲ ਵੀ, ਕੋਂਪਲ ਵੀ ਕੱਢ ਲਈ, ਇਹ ਕੱਢ ਲਈ ਹੋਈ ਹੈ ਜੀ ਇਹਨੇ। ਹੈ ਤੇ ਬਾਕੀ ਇਹ ਠੀਕ ਖੜੇ ਆ ਰਾਣਾ ਸਾਹਿਬ, ਜ਼ਬਰਦਸਤ ਹੈ। ਹਾਂ, ਨਹੀਂ ਕੋਈ ਨਹੀਂ, ਕਿਉਂਕਿ ਅਗਰ ਇਹ ਬਸ ਹੁਣ ਇਹ ਟੁਰ ਪਏ ਨਾ, ਹੁਣ ਇਹ ਬਹੁਤੀ ਗਰਮੀ ਦੇ ਆਗਾਜ਼ ਹੋਣ ਤੋਂ ਪਹਿਲੇ ਨਾ ਇਹ ਟੁਰ ਪੈਣਗੇ। ਬਸ ਇਹ ਆ ਕਿ ਇਹਨਾਂ ਦੀ ਨਾ ਤਰੇੜ ਜਿਹੜੀ ਹੈ ਨਾ ਬੰਦ ਕਰਨੀ ਪੈਣੀ ਹੈ। ਤੇ ਗਰਮੀਆਂ 'ਚ ਜ਼ਰਾ ਪਾਣੀ ਦਾ ਨਾ ਐਕਸਟਰਾ ਆਰਡਨਰੀ ਖਿਆਲ ਰੱਖਣਾ ਪੈਣਾ। ਨਹੀਂ, ਪਾਣੀ ਇਹਨੂੰ ਆਪਾਂ ਆਂਦੇ ਜਾਂਦੇ ਆਪਣਾ ਕੰਮ ਸੀ ਅੱਜ। ਅੱਛਾ, ਉਹ ਛੱਟਾ ਤਾਂ ਬਸ਼ੀਰ ਸਾਹਿਬ ਨੇ ਮਾਰਤਾ ਜੀ ਆਪਣਾ ਚਰੀ ਦਾ। ਬਾਕੀ ਜਿਹੜਾ ਤੀਲਾਂ ਦਾ ਛੱਟਾ ਹੁੰਦਾ ਨਾ ਜੀ, ਉਹ ਬੜੇ ਐਕਸਪਰਟ ਬੰਦੇ ਦਾ ਕੰਮ ਹੈਗਾ। ਉਹ ਜੀ ਮਾਰਨਗੇ ਸਾਡੇ ਜੀ ਵਾਜਦ ਅਲੀ ਸਾਹਿਬ ਜੀ, ਹੈ ਜਿਹੜੇ ਕਿ ਇਸ ਟਾਈਮ ਤੱਕ ਇੰਤਜ਼ਾਰ ਕਰ ਰਹੇ ਆ। ਅਸੀਂ ਵੀ ਇਹਨੂੰ ਕਿਹਾ ਹੋਇਆ ਵੀ ਹਲੇ ਘਰ ਨੂੰ ਨਹੀਂ ਜਾਣਾ। ਤੇ ਉਹ ਦੇਖੋ ਨਿਆਣੇ ਤੁਸੀਂ, ਹੈ ਰਾਣਾ ਸਾਹਿਬ। ਹਾਂਜੀ, ਆ ਉਮਰ ਹੁੰਦੀ ਹੈ ਜੀ ਪੀਂਗ ਦੀ। ਹਾਂ, ਵਾਹ, ਆ ਦੇਖੋ ਜੀ। ਹਾਂ, ਗੱਲ ਇਹ ਆ ਵਾਜਦ ਅਲੀ, ਉਮਰ ਇਹੀ ਆ। ਹਾਂ, ਬਾਦਸ਼ਾਹੀ ਉਮਰ। ਲਓ ਜੀ, ਗੱਲ ਇਹ ਹੈਗੀ ਆ ਵੀ ਨਾ ਅਸੀਂ, ਲਓ ਜੀ ਗੱਲ ਇਹ ਹੈਗੀ ਆ ਵੀ ਆ ਰੂਟਾ ਵੱਜ ਗਿਆ ਜ਼ਮੀਨ ਨੂੰ, ਤੁਸੀਂ ਆ ਦੇਖੋ, ਠੀਕ ਆ। ਪਰ ਨਾ ਅਸੀਂ ਇਹਦੇ ਵਿੱਚ ਤੇਲ ਕੋਈ ਨਹੀਂ ਕੱਢ ਰਹੇ। ਹੁਣ ਸਾਡਾ ਪ੍ਰੋਗਰਾਮ ਇਹਨੂੰ ਰੂਟਾ ਮਾਰਦੇ ਮਾਰਦੇ ਹੀ ਸਾਡਾ ਪ੍ਰੋਗਰਾਮ ਬਦਲ ਗਿਆ। ਉਹਦੀ ਵਜ੍ਹਾ ਹੈਗੀ ਆ ਵੀ ਨਾ ਜ਼ਮੀਨ ਦੇ ਵਿੱਚ ਨਾ ਬੱਤਰ ਬਸ਼ੀਰ ਕਹਿਣ ਲੱਗਿਆ ਵੀ ਨਾ ਆ ਦੇਖੋ ਤੁਸੀਂ ਵੀ ਤਿਲਾਂ ਦੇ ਹਿਸਾਬ ਦਾ। ਕਿਉਂ ਬਸ਼ੀਰ, ਕੀ ਕਹਿਣਾ? ਇਹ ਜੀ ਖੁਸ਼ਕ ਹੋ ਗਿਆ ਬੱਤਰ, ਤਿਲਾਂ ਦੇ ਹਿਸਾਬ ਦਾ ਨਹੀਂ ਰਹਿ ਗਿਆ। ਦੁਬਾਰਾ ਰੌਣੀ ਕਰਾਂਗੇ, ਫਿਰ ਤੇਲ ਕੱਢਾਂਗੇ। ਰੌਣੀ ਠੰਡੀ ਹੋ ਜਾਏਗੀ, ਜ਼ਮੀਨ ਜਿਹੜਾ ਅੱਛਾ ਜੰਮੇਗਾ। ਅੱਛਾ, ਹਾਂਜੀ। ਨਾਲੇ ਬੁਨਿਆਦੀ ਅਸੂਲ ਇਹੀ ਹੁੰਦਾ ਕਿ ਜਿਹੜੀ ਫਸਲ ਨੂੰ ਤੁਸੀਂ ਬਾਅਦ ਵਿੱਚ ਪਾਣੀ ਨਹੀਂ ਨਾ ਲਾਣਾ, ਉਹ ਤਰ ਬੱਤਰ ਚ ਹੋਣੀ ਚਾਹੀਦੀ ਆ। ਕਿਉਂਕਿ ਉਹਨੂੰ ਪਾਣੀ ਤਾਂ ਲਾਣਾ ਨਹੀਂ ਹੁੰਦਾ। ਜਿਹੜੀ ਨੂੰ ਤੁਸੀਂ ਬਾਅਦ ਵਿੱਚ ਪਾਣੀ ਲਾਣਾ ਹੋਵੇ ਨਾ, ਉਹ ਤਾਂ ਘੱਟ ਬੱਤਰ ਚ ਵੀ ਚੱਲ ਜਾਂਦੀ ਹੈ, ਕਿਉਂਕਿ ਤਿਲਾਂ ਨੂੰ ਬਾਅਦ ਵਿੱਚ ਪਾਣੀ ਕੋਈ ਨਹੀਂ ਲਾਣਾ ਹੁੰਦਾ। ਤੇ ਇਹ ਚੰਗੇ ਬੱਤਰ ਤੇ ਜਿਹੜਾ ਨਾ, ਠੀਕ ਹੈ। ਵੈਸੇ ਇਹ ਹੈ ਕਿ ਪਾਊਡਰ ਚੰਗਾ ਬਣਿਆ ਵਾ। ਨਹੀਂ, ਜ਼ਮੀਨ ਤਾਂ ਦੇਖੋ ਤੁਸੀਂ ਸਾਫ਼ ਸੁਥਰੀ ਬਣ ਗਈ। ਪਰ ਉਹ ਗੱਲ ਇਹ ਹੈਗੀ ਆ ਨਾ ਕਿ ਅਸੀਂ ਕੱਲ ਗੇੜਾ ਲਾਇਆ ਨਾ, ਅਸੀਂ ਦੇਖਿਆ ਕੱਲ ਇੰਜ ਲੱਗਦਾ ਸੀਗਾ ਵੀ ਹੈਗਾ, ਲੇਕਿਨ ਗਰਮੀ ਬੜੀ ਆ। ਅੱਜ ਉਹ ਸਾਰਾ ਬੱਤਰ ਨਾ ਉਹ ਚੁੱਕ ਗਈ ਜ਼ਮੀਨ। ਤੇ ਕੱਲ ਤਿਲਾਂ ਦੇ ਕੱਢਣ ਦਾ ਹੈਗਾ,
ਇਹ ਨਹੀਂ ਹੈ ਵੀ ਇਹ ਤੇਲ ਨਹੀਂ ਗੱਡੀਂਦੇ, 72 ਤਾਂ ਹੈਗਾ ਲੇਕਿਨ ਖੁਸ਼ਕ 72 ਆ। ਹਾਂ ਤੇ ਤੇਲ ਖੁਸ਼ਕ 72 ਦੇ ਵਿੱਚ ਨਾ ਚੱਲਦਾ ਨਹੀਂ ਇਹ ਗੱਡਣੇ ਨਹੀਂ ਚਾਹੀਦੇ ਇਹਦੇ ਵਿੱਚ, ਨਾਲੇ ਇਹ ਕਿਹੜਾ ਲੇਟ ਹੋ ਰਿਹਾ। ਤੇ ਦੂਜੀ ਗੱਲ ਹੈਗੀ ਆ ਤੇਲਾਂ ਦੀ ਜਿਹੜੀ ਆ ਗਾਡੀ ਦੀ ਗੱਲ ਦੇ ਬਾਰੇ ਚ ਆਪਾਂ ਜੇ ਗੱਲ ਕਰੀਏ ਨਾ, ਰਾਣਾ ਸਾਹਿਬ ਤੇਲ ਫਰਵਰੀ ਤੋਂ ਸ਼ੁਰੂ ਹੋ ਜਾਂਦੇ ਆ। ਹਾਂ ਤੇ ਇਹ ਨਾ ਸੌਣ ਭਾਦੋ ਤੱਕ ਬੀਜਦੇ ਰਹਿੰਦੇ ਇਹ ਜੀ ਸਿੱਧੀ ਜੀ ਗੱਲ ਆ ਵੀ ਜੁਲਾਈ ਤੱਕ ਹਾਂ ਬੰਦੇ ਤੇਲ ਨਾ ਗੱਡਦੇ ਰਹਿੰਦੇ ਆ ਤੇ ਗੱਡਣੇ ਚਾਹੀਦੇ ਆ। ਤੇ ਬਾਕੀ ਜੇ ਆਪਣੇ ਇੱਥੇ ਹਿਸਾਬ ਜਿੱਦਾਂ ਕਿ ਮੈਂ ਪਹਿਲਾਂ ਗੱਲ ਕੀਤੀ ਆ ਤੁਹਾਡੇ ਨਾਲ ਵੀ ਇਹ ਘੱਟ ਵਾਈ ਇਹ ਘੱਟ ਖਰਚੇ ਵਾਲੀ ਵਾਈ ਆ, ਹਾਂ ਇਸ ਵਾਸਤੇ ਲੋਕ ਇਹਨੂੰ ਜ਼ਿਆਦਾ ਕੱਢ ਦਿੰਦੇ ਆ। ਤੇ ਦੁਆ ਕਰੋ ਵੀ ਚਾਈਨਾ ਇੰਜ ਹੀ ਸਾਡੇ ਤੇਲ ਖਰੀਦਦਾ ਰਹੇ ਤਾਂ ਕੋਈ। ਪਿਛਲੀ ਵਾਰੀ ਤਾਂ ਹਾਲਾਤ ਇਹ ਬਣੇ ਆ ਵੀ ਜਿਹੜੀ ਔਸਤ ਸੀਗੀ ਨਾ ਰਾਣਾ ਸਾਹਿਬ ਹਾਂ ਬਹੁਤ ਉਹ ਥੋੜੀ ਬੜੀ ਘੱਟ ਆਈ ਆ। ਉਹ ਪਿਛਲੀ ਦਫਾ ਨਾ ਇੱਕ ਤਾਂ ਟੈਂਪਰੇਚਰ ਜਿਹੜਾ ਵਾ ਨਾ 4-5 ਡਿਗਰੀ ਆਮ ਤੋਂ ਵੱਧ ਸੀ। ਪਿਛਲੀ ਦਫਾ ਟੈਂਪਰੇਚਰ ਜਿਹੜਾ ਨਾ ਆਮ ਤੌਰ ਤੇ ਹੁੰਦਾ 42-43, ਲੇਕਿਨ ਪਿਛਲੀ ਵਾਰੀ 50 ਵਾਲੇ ਗੇੜ 'ਚ ਜਿਹੜਾ ਵਾ ਨਾ 48-50 ਉੱਥੇ ਰਿਹਾ। ਉੱਥੇ ਉਹ ਫਿਰ ਇੰਨੀ ਗਰਮੀ ਹਾਂਜੀ ਇੱਥੇ ਸਾਡੇ ਬਹੁਤ ਘੱਟ 5 ਮਣ, ਮੇਰੇ ਵੀ 5 ਮਣ ਤੇਲ ਜਿਹੜੇ ਆ ਨਾ ਕਿੱਲੇ ਦੇ ਹਿਸਾਬ ਨਾਲ ਲੱਥੇ ਸੀਗੇ। ਇਸ ਵਾਰੀ ਦੇਖੋ ਕੀ ਬਣਦਾ, ਲਾਣੇ ਤਾਂ ਤੇਲੀਆਂ ਹੋਰ ਕੋਈ ਫਸਲ ਹੀ ਨਹੀਂ ਹੈਗੀ ਲਾਣ ਵਾਸਤੇ ਇਸ ਮੌਸਮ ਦੇ ਵਿੱਚ। ਤੇ ਜੇ ਲਾਈਏ ਵੀ ਤਾਂ ਹਾਲਾਤ ਕੋਈ ਨਹੀਂ ਹੈਗੇ, ਰੇਟ ਕੋਈ ਜ਼ਿਆਦਾ ਨਹੀਂ ਖਰਚਾ ਹੋਇਆ ਸੀ ਜ਼ਿਮੀਂਦਾਰ ਦਾ ਜਿਹੜਾ ਨਾ ਵੈਸੇ ਹੀ ਉਹ ਮਰਿਆ ਪਿਆ ਹੈਗਾ। ਕਣਕ ਦਾ ਹਾਲਾਤ 1900-2000 ਰੁਪਏ ਰੇਟ ਜਿਹੜਾ ਨਾ ਉਹ ਚੱਲ ਰਿਹਾ ਹੈਗਾ। ਤੇ ਇਹਦੇ ਚ ਜ਼ਿਮੀਂਦਾਰ ਨੂੰ ਰਾਣਾ ਸਾਹਿਬ ਕੀ ਬਚਦਾ। ਤੇ ਦੂਸਰਾ ਬਸ਼ੀਰ, ਕੱਲ ਮੈਂ ਤੈਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਗੱਡ ਦਈਏ। ਮੈਂ ਤੈਨੂੰ ਕਿਹਾ ਸੀ ਕਿ ਆਪਾਂ ਕੱਢ ਲਈਏ, ਤੂੰ ਆਖਿਆ ਡਰਾਈਵਰ ਨੇ ਕਿਹਾ ਹੈ ਕਿ 72 ਹਲੇ ਹੈ। ਉਹ ਕੱਲ ਲੱਗ ਰਿਹਾ ਸੀ ਜ਼ਿਆਦਾ ਕੱਲ੍ਹ ਲੱਗ ਰਿਹਾ ਸੀ ਨਾ, ਮੈਂ ਬੀਜਣ ਤੇ ਤਿਆਰ ਸਾਂ। ਤੇ ਉਹ ਮੁੜੇ ਇਹਦੀ ਵਜ੍ਹਾ ਹੈ ਕਿ ਤੁਸੀਂ ਆਖਿਆ ਵੀ ਡਰਾਈਵਰ ਆ ਤਾਂ ਅੱਜ ਨਹੀਂ ਬੀਜਣੇ, ਉਹ ਸਵੇਰ ਬੀਜਾਂਗੇ। ਆਪਾਂ ਸਵੇਰ ਬੀਜਦੇ ਅੱਜ ਆਪਾਂ ਉਹਦਾ 72 ਚੜਾ ਲਿਆ। 72 ਚੜਾ ਲਿਆ। ਨਹੀਂ ਵੈਸੇ ਤਾਂ ਗੱਡਣੇ ਵੀ ਬਸ਼ੀਰ ਇਹ ਦੂਜੀ ਰੋਣੀ ਨਾਲ ਡਬਲ ਰੋਣੀ ਕਰਕੇ ਗੱਡਣੇ ਚਾਹੀਦੇ ਆ। ਮੈਂ ਤਾਂ ਇਹ ਸੀਗਾ ਵੀ ਚੱਲ ਯਾਰ ਇਹਨੂੰ ਨਾਲੇ ਇਹਦੇ ਨਾਲ ਇਹ ਨਾ ਗੰਦ ਨਹੀਂ ਉੱਗੇਗਾ ਹੁਣ, ਇੰਨਾ ਗੰਦ ਨਹੀਂ ਉੱਗੇਗਾ। ਹਾਂ ਚਲੋ ਬਾਕੀ ਇੱਕ ਸ਼ਾਇਦ ਤੁਹਾਨੂੰ ਦਿਖਾਣਾ ਸੀ ਉਹ ਰਹਿ ਗਏ। ਸਾਡਾ ਨਾ ਟਰੈਕਟਰ ਇੱਥੇ ਆ ਦੇਖੋ ਤੁਸੀਂ ਵੀ ਫਸ ਗਿਆ ਸੀ। ਕਿਆ ਸੀਨ ਸੀਗਾ ਜੇ ਅਸੀਂ ਤੁਹਾਨੂੰ ਦਿਖਾ ਦਿੰਦੇ। ਆ ਦੇਖੋ ਤੁਸੀਂ ਟਰੈਕਟਰ ਇੱਥੇ ਫਸ ਗਿਆ ਸੀ ਤੇ ਫਿਰ ਬੜਾ ਔਖਾ ਜਿਹੜਾ ਨਾ ਜੀ ਇਹ ਦੇਖੋ ਇਹ ਕੱਢਿਆ ਮੁੰਡੇ ਨੇ ਨਾ ਟਰੈਕਟਰ ਕਾਲੇ ਦੇ ਵਿੱਚੋਂ ਸਿੱਧਾ ਹੀ ਜਿਹੜਾ ਆ ਨਾ ਜਿਵੇਂ ਰਾਣਾ ਸਾਹਿਬ ਸਿੱਧੇ ਆਏ ਆ ਇੰਜ ਸਿੱਧਾ ਹੀ ਟਪਾਤਾ। ਅੱਛਾ ਮੈਂ ਤਾਂ ਪਹਿਲੇ ਦੇਖਿਆ, ਮੈਂ ਕਿਹਾ ਬੜੀ ਕਾਰੀਗਰੀ ਨਾਲ ਟਪਾ ਰਿਹਾ ਵਾ, ਲੇਕਿਨ ਬਾਅਦ ਵਿੱਚ ਫਿਰ ਮੇਰਾ ਧਿਆਨ ਨਹੀਂ ਇੱਧਰ ਰਿਹਾ। ਉਹ ਮੈਂ ਕਹਿ ਰਿਹਾ ਸੀ ਖਾਲਾ ਵੱਢਣਾ ਚਾਹੀਦਾ, ਸਾਰੀ ਹਟਾਣੀ ਪਈ ਆ। ਨਹੀਂ ਖਾਲਾ ਵੱਢਣਾ ਖਾਲਾ ਵੱਢ ਯਾਰ, ਉਹ ਜਿਹੜਾ ਤਰੀਕੇ ਕਾਰਨ ਕੱਢ ਰਿਹਾ ਸੀ ਉਹ ਠੀਕ ਨਹੀਂ ਸੀ। ਹਾਂ ਤੇ ਬਾਕੀ ਆ ਜਿਹੜੀ ਇੱਧਰ ਇਹਨੂੰ ਮੈਂ ਡਬਲ ਰੂਟਾ ਕਰਾ ਰਿਹਾ। ਇਹ ਜਿਹੜੀ ਆ ਚਰੀ ਗੱਡੀ ਆ ਤੇ ਇਹਦੇ ਚ ਇਹ ਆ ਵੀ ਇਹਦਾ ਡਬਲ ਰੂਟੇ ਦੇ ਨਾਲ ਉਸ ਤੋਂ ਬਾਅਦ ਇਹਦੇ ਉੱਤੇ ਨਾ ਹਲਾਂ ਦੀ ਇੱਕ ਸੀ ਸੁਹਾਗਾ ਕਰ ਦਾਂਗੇ ਤੇ ਇਹ ਫੇਟੇ ਵੀ ਬਣ ਜੂਗੀ। ਇਹ ਦੇਖੋ ਆ ਡਬਲ ਜਿਹੜੀ ਆ ਨਾ ਹੁਣ ਇਹ ਹੋ ਰਹੀ ਆ। ਇਹਦਾ 72 ਠੀਕ ਆ, 72 ਉਹਦਾ ਵੀ ਠੀਕ ਸੀਗਾ, ਲੇਕਿਨ ਉਹ ਤੀਲਾਂ ਦੇ ਹਿਸਾਬ ਨਾਲ ਨਾ ਜੀ ਉਹ ਘੱਟ 72 ਸੀਗਾ। ਤੀਲਾਂ ਨੂੰ ਹਮੇਸ਼ਾ ਜਦੋਂ ਵੀ ਗੱਡੋ ਨਾ ਉਹਨਾਂ ਨੂੰ ਤਾਰ 72 ਦੇ ਵਿੱਚ ਗੱਡਣਾ ਚਾਹੀਦਾ। ਤੇ ਦੋ ਵੈਸੇ ਤਾਂ ਖੇਲੀਆਂ ਤੇ ਵੀ ਲਾਉਂਦੇ ਆ। ਪਿਛਲੇ ਸਾਲ ਮੈਂ ਸਾਰੇ ਤੇਲ ਨਾ ਜਿਹੜੇ ਉਹ ਖੇਲੀਆਂ ਤੇ ਲਾਏ ਸੀਗੇ ਤੇ ਇਸ ਵਾਰੀ ਛੱਟੇ ਨਾਲ ਹੀ ਆ। ਮੈਂ ਕਿਹਾ ਸੀਗਾ ਦੁਹਾੜਾ ਜਿਹੜਾ ਨਾ ਚਲੋ ਇਹ ਕੱਢ ਦਿੰਦੇ ਆ। ਉਹ ਆਪਾਂ ਕੰਮ ਜਿਹੜਾ ਨਾ ਆਪਣਾ ਸਾਰਾ ਉਹ ਗੁੱਲਕ ਹੋ ਗਿਆ। ਤੇ ਉਹ ਦੁਬਾਰਾ ਜਿੱਦਣ ਹੁਣ ਅਸੀਂ ਕੱਢਾਂਗੇ ਨਾ ਉਸ ਦਿਨ ਫਿਰ ਤੁਹਾਡੇ ਫਿਰ ਦੁਬਾਰਾ ਦਿਖਾਵਾਂਗੇ ਹੈ। ਤੇ ਬਾਕੀ ਇਹ ਅੱਜ ਦਾ ਸਾਡਾ ਵਲੌਗ ਸੀਗਾ, ਰੂਟੀਨ ਸੀਗੀ, ਛੋਟਾ ਜਿਹਾ ਹੈਗਾ ਵਲੌਗ। ਤੇ ਜ਼ਰੂਰ ਸਾਰੇ ਵੀਰ ਭਰਾ ਦੇਖਿਓ। ਤੇ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਹੁਣ ਦੇ ਦਿਓ ਇਜਾਜ਼ਤ। ਦੇਖੋ ਹਨੇਰਾ ਕਿੱਦਾਂ ਜਿਹੜਾ ਨਾ ਉਹ ਲਾਈਟਾਂ ਦੇਖ ਗੱਡੀਆਂ ਦੀਆਂ ਸੜਕ ਤੇ ਲਾਈਟਾਂ ਬਲ ਗਈਆਂ ਹੋਈਆਂ। ਤੇ ਉਹੀ ਗੱਲ ਆਖਰ ਦੇ ਵਿੱਚ ਉਹੀ ਹੈਗੀ ਆ ਵੀ ਪੰਜਾਬੀ ਜਿੱਥੇ ਵੀ ਆ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਜੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।